वालेकुम बुजुर्गो। वालेकुम सलाम जनाब। बुजुर्गो की नाम है अपना? मोहम्मद सादक। मोहम्मद सादिक। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਮਰਾਜਦੀਨ। ਮਰਾਜਦੀਨ। ਤੇ ਦਾਦਾ ਜੀ ਦਾ ਨਾਮ? ਈਦ ਮੁਹੰਮਦ। ਈਦ ਮੁਹੰਮਦ। ਕਿਹੜੀ ਕਾਸਟ ਹੈ ਆਪਣੀ? ਰਾਈ। ਰਾਈ। ਗੋਤ ਕਿਹੜੀ ਹੈ? ਗੋਤ ਮੈਨੂੰ ਨਹੀਂ ਰਾਈ ਮਤਲਬ। ਅੱਛਾ ਰਾਈ। ਅੱਛਾ ਜੀ ਬਜ਼ੁਰਗੋ, ਤੁਹਾਡਾ ਹਿੰਦੁਸਤਾਨ 'ਚ ਕਿਹੜਾ ਪਿੰਡ ਸੀ? ਡਾਰੀ ਕਾ, ਛੋਟਾ ਡਾਰੀ ਕਾ। ਛੋਟਾ ਡਾਰੀ ਕਾ। ਦੋ ਪਿੰਡ ਸਨ? ਆ ਦੋ। ਕਿਹੜੇ ਕਿਹੜੇ ਪਿੰਡ ਸਨ? ਛੋਟਾ ਡਾਰੀ ਕਾ ਤੇ ਵੱਡਾ ਡਹਾਰੀ ਕਾ। ਡਹਾਰੀ ਕਾ ਲਿਖਣ ਚਾਹੁੰਦਾ ਸੀ। ਤੇ ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ? ਨਾਲ ਸੀ ਬਾਬੋਵਾਲ। ਹਾਂਜੀ। ਚਵਿੰਡਾ। ਹਾਂਜੀ। ਜਿੱਥੇ ਅਸੀਂ ਪੜ੍ਹਨ ਆਉਂਦੇ ਸਾਂ। ਤੇ ਫਤੂ ਭੀਲਾ, ਭੀਲੋਵਾਲ, ਮੈਨੂੰ ਯਾਦ ਨੇ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਅੰਮ੍ਰਿਤਸਰ ਸੀ। ਜ਼ਿਲ੍ਹਾ ਵੀ ਅੰਮ੍ਰਿਤਸਰ? ਜ਼ਿਲ੍ਹਾ ਨਜ਼ਦੀਕ ਹੀ ਸੀ ਤੁਹਾਡੇ ਤੋਂ? ਅੰਮ੍ਰਿਤਸਰ ਨਜ਼ਦੀਕ ਸੀ ਬਿਲਕੁਲ। ਇੱਕ ਸਟੇਸ਼ਨ ਮਤਲਬ ਲੱਗਦਾ ਸੀ ਅੱਗੇ। ਪਿੰਡ ਦੇ ਵਿੱਚ ਕਿਹੜੇ ਕਿਹੜੀਆਂ ਬਰਾਦਰੀਆਂ ਬੈਠੀਆਂ ਸੀ? ਰਾਈ ਬਰਾਦਰੀ ਸਾਰੀ ਸਾਰੀ ਰਾਈ। ਸਿੱਖਾਂ ਦੇ ਘਰ ਵੀ ਹੈ ਸੀ? ਵੱਡੇ ਪਿੰਡ ਵੱਡੇ ਦਾਰੀ ਹੈ ਸੀ, ਇੱਕ ਦੋ ਸਿੱਖਾਂ ਦੇ ਸੀ। ਤੇ ਮਤਲਬ ਸ਼ਾਇਦ ਕੋਈ ਨਾਮ ਹੀ ਹੋਵੇ, ਮੇਰੇ ਦਿਲ 'ਚ ਨਹੀਂ ਹੈ। ਛੋਟੇ ਪਿੰਡ 'ਚ ਕੋਈ ਨਹੀਂ ਸਿੱਖ। ਅੱਛਾ। ਈਸਾਈ ਹੈ ਸਨ। ਅੱਛਾ ਈਸਾਈ। ਹਾਂ ਈਸਾਈ। ਸਹੀ ਹੋ ਗਿਆ। ਪਿੰਡ ਤੁਹਾਡੇ ਵਾਲਾ ਜਿਹੜਾ ਸੀ ਛੋਟਾ ਡਾਰੀ ਕਾ, ਹਾਂਜੀ, ਬਾਵਾ ਵੱਡਾ ਸੀ ਕਿ ਨਾਰਮਲ ਹੀ ਪਿੰਡ ਸੀ? 15-20 ਘਰ ਸਨ ਸਾਰੇ ਤੁਹਾਡੇ। ਬਾਕੀ ਜਿਹੜਾ ਦੂਸਰਾ ਸੀ ਵੱਡਾ ਡਾਰੀ ਕਾ, ਉਹ ਵੀ ਉਹ ਕਾਫੀ ਜਿਸ ਤਰ੍ਹਾਂ ਹੈ ਤੇ ਬਦੌਲਤ ਹੈ ਨਾ ਇਸ ਤਰ੍ਹਾਂ। ਸਹੀ ਸਹੀ। ਤੇ ਸਕੂਲ ਹੈ ਸੀ ਤੁਹਾਡੇ ਪਿੰਡ ਦੇ ਵਿੱਚ? ਨਹੀਂ, ਸਕੂਲ ਨਹੀਂ ਸੀ। ਯਾਨੀ ਮਿਡਲ ਸਕੂਲ ਉਹ ਹੀ ਸੀ। ਕਿਹੜੇ ਪਿੰਡ ਦੇ ਵਿੱਚ? ਚਵਿੰਡਾ। ਤੁਸੀਂ ਕਿੰਨੇ ਤੱਕ ਪੜ੍ਹਦੇ ਰਹੇ ਉੱਥੇ ਤੱਕ? ਮੈਂ ਦੂਸਰੀ 'ਚ ਪੜ੍ਹਦਾ ਸੀ। ਦੂਸਰੀ 'ਚ ਪੜ੍ਹਦੇ ਸੀ 47 ਵੇਲੇ? ਲਾਹੌਰ ਵੀ ਸਾਡੀ ਰਿਹਾਇਸ਼ ਸੀ। ਹਾਂਜੀ। ਲਾਹੌਰ ਵੀ ਮੈਂ ਪੜ੍ਹਦਾ ਸਾਂ। ਅੱਛਾ। ਪਹਿਲੀ ਦੂਜੀ। ਫਿਰ ਉਹ ਦਾਦੀ ਸਾਹਿਬਾ ਮੇਰੇ ਪਿੰਡ ਲੈ ਗਏ। ਅੱਛਾ। ਤੇ ਉੱਥੇ ਦੂਸਰੀ 'ਚ ਦਾਖਲ ਸਾਂ ਮੈਂ। ਅੱਛਾ, ਦੂਸਰੀ ਦਾਖਲ ਹੋਏ ਸੀ। ਉਹ ਤੁਰ ਕੇ ਜਾਂਦੇ ਸੀ, ਪੈਦਲ ਹੀ? ਹਾਂ, ਪੈਦਲ ਹੀ ਜਾਈਦਾ ਸਕੂਲੇ। ਅੱਛਾ, ਪੈਦਲ ਹੀ ਜਾਂਦੇ? ਵਟਾਂ ਤੋਂ ਮਤਲਬ ਹੋ ਕੇ ਕੋਈ ਰਸਤਾ ਵੀ ਕੋਈ ਨਹੀਂ ਸੀ। 1 ਕਿਲੋਮੀਟਰ ਉੱਤੇ ਹੋਣਾ? 1 ਕਿਲੋਮੀਟਰ ਲਾ ਲਓ ਬਸ ਇੰਨਾ। ਤੁਹਾਡੇ ਨਾਲ ਕਿਹੜੇ ਕਿਹੜੇ ਪਿੰਡਾਂ ਦੇ ਬੱਚੇ ਪੜ੍ਹਦੇ ਸੀ? ਨਾਲ ਸਿੱਖਾਂ ਦੇ ਪੜ੍ਹਦੇ ਸੀ? ਜਿਹੜੇ ਉੱਥੇ ਮਿਡਲ ਸਕੂਲ ਦੇ ਵਿੱਚ ਨਾ ਜੀ, ਕਾਫੀ ਲਾਗੇ ਛਾਗੇ ਪਿੰਡ ਜਿਹੜੇ ਆ ਸਨ, ਨਾਂ ਤਾਂ ਨਹੀਂ ਮੈਨੂੰ ਆਉਂਦਾ। ਚਵਿੰਡੇ ਦੇ ਜ਼ਿਆਦਾ ਸਨ। ਅੱਛਾ। ਤੇ ਆਸੇ ਪਾਸੇ ਵੀ ਆਉਂਦੇ ਸਨ ਜੀ। ਹਾਂ। ਟੀਚਰਾਂ ਦਾ ਨਾਂ ਯਾਦ ਨਹੀਂ ਕੋਈ? ਟੀਚਰ ਦਾ ਨਾਂ ਨਹੀਂ ਯਾਦ। ਜਿਹੜੇ ਸਾਨੂੰ ਪੜ੍ਹਾਉਂਦੇ ਸਨ ਨਾ ਜੀ, ਟੀਚਰ ਦਾ ਨਾਂ ਨਹੀਂ ਯਾਦ। ਬਸ ਥੋੜ੍ਹੇ ਲੰਗੜਾਉਂਦੇ ਸਨ ਉਹ। ਮਤਲਬ ਮੁਸਲਮਾਨ ਸਨ ਟੀਚਰ ਵੀ? ਮੁਸਲਮਾਨ ਸਨ, ਮੁਸਲਮਾਨ। ਤੇ ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਉਦੋਂ ਤੁਸੀਂ ਅੰਮ੍ਰਿਤਸਰ ਦੇ ਵਿੱਚ ਉਸੇ ਪਿੰਡ ਦੇ ਵਿੱਚ ਹੀ ਸੀ? ਹਾਂ, ਉੱਥੇ ਸਾਡੀ ਜ਼ਮੀਨ ਵੀ ਸੀ ਤੇ ਮਤਲਬ ਰਿਹਾਇਸ਼ ਦਾਦੇ ਪੜਦਾਦੇ ਉੱਥੇ ਹੀ ਸਨ। ਲੇਕਿਨ ਮੇਰੇ ਵਾਲਿਦ ਸਾਹਿਬ ਜਿਹੜੇ ਸਨ ਨਾ ਜੀ, ਤੇ ਮੇਰੇ ਚਾਚੇ, ਇਹ ਜਰਾ ਮਤਲਬ ਇਹਨਾਂ ਦੇ ਗੁੱਸੇ ਦੇ ਹਿਲਦੇ ਸਨ। ਇਹ ਸ਼ਹਿਰ 'ਚ ਆਣ ਕੇ ਕੰਮ ਕਰਦੇ ਸਨ। ਗੋਦਾਮ ਮਤਲਬ ਕੁੱਟਦੇ ਸਨ, ਕੱਟਣ ਲੋਹਾ ਕੱਟਣ ਵਾਸਤੇ। ਤੇ ਰਿਹਾਇਸ਼ ਸਾਡੀ ਮਤਲਬ ਲਾਹੌਰ ਵੀ ਆ ਸੀ। ਲਾਹੌਰ ਕਿਰਾਏ 'ਤੇ ਰਹਿੰਦੇ ਸਾਂ ਅਸੀਂ ਲਾਹੌਰ। ਮੈਂ ਲਾਹੌਰ ਪਹਿਲਾਂ ਦਾਖਲ ਹੋਇਆ ਸਾਂ ਤੇ ਦਾਦੀ ਮੇਰੀ ਫਿਰ ਪਿੰਡ ਲੈ ਗਈ। ਪਿੰਡ ਲੈ ਗਈ। ਹੁਣ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਤੁਹਾਡੇ ਬਜ਼ੁਰਗਾਂ ਨੂੰ ਜਾਂ ਤੁਹਾਡੇ ਵਾਲਿਦ ਸਾਹਿਬ ਨੂੰ ਉੱਦਾਂ ਉਸ ਪਿੰਡ ਦੇ ਵਿੱਚ ਕਿੱਦਾਂ ਪਤਾ ਲੱਗਾ ਜੀ ਇੱਥੇ ਅਸੀਂ ਚਲੇ ਜਾਣਾ? ਇਹਦੇ ਬਾਰੇ ਤੁਹਾਨੂੰ? ਇਹ ਬਜ਼ੁਰਗਾਂ ਨੂੰ ਨਹੀਂ, ਦੇਖੋ ਨਾ ਜੀ, ਮਤਲਬ ਪਤਾ ਲੱਗ ਗਿਆ। ਹਾਂਜੀ। ਅਸੀਂ ਤਾਂ ਮਤਲਬ ਛੋਟੇ ਸਾਂ ਬਿਲਕੁਲ, ਮਤਲਬ ਦੂਸਰੀ ਤਾਂ ਬੱਚਾ ਛੋਟਾ ਹੀ ਹੁੰਦਾ। ਹਾਂਜੀ। ਤੇ ਆਮ ਮਤਲਬ ਤੇ ਜਵਾਨ ਸਨ ਸਾਡੇ ਵਾਲਦ ਤੇ ਵਾਲਦਾ ਤੇ ਦਾਦੀ ਸਾਹਿਬਾ। ਤੇ ਵੰਡ ਦਾ ਤਾਂ ਪਤਾ ਲੱਗ ਗਿਆ ਫਿਰ ਸਾਰਾ। ਯਾਨੀ ਇਸ ਤਰ੍ਹਾਂ ਅਖਬਾਰਾਂ 'ਚ ਪਤਾ ਲੱਗ ਗਿਆ ਸੀ ਵੀ ਤਕਸੀਮ ਹੋ ਗਈ ਆ। ਉਧਰ ਦੇ ਇੱਧਰ ਆਉਣ ਲੱਗ ਪਏ, ਇੱਧਰ ਦੇ ਜਾਣ ਲੱਗ ਪਏ ਉੱਧਰ। ਤੇ ਫਿਰ ਇਹ ਕਤਲੇਆਮ ਵੀ ਹੋਇਆ ਹੈ। ਤੁਸੀਂ ਆਪਣੇ ਪਿੰਡੋਂ ਜਦੋਂ ਤੁਹਾਨੂੰ ਪਤਾ ਲੱਗ ਗਿਆ, ਤੁਹਾਡੇ ਬਜ਼ੁਰਗ ਕਿਸ ਤਰ੍ਹਾਂ ਨਿਕਲੇ ਉਸ ਪਿੰਡ ਦੇ? ਇਹ ਬਜ਼ੁਰਗ ਮੇਰੇ ਜਿਹੜੇ ਸਨ ਨਾ ਜੀ, ਵਾਲਿਦ ਸਾਹਿਬ, ਉਹ ਤੇ ਲਾਹੌਰ ਹੀ ਸੀ ਪਹਿਲਾਂ। ਲਾਹੌਰ ਕਰਾਚੀ ਮਤਲਬ ਕੰਮ ਕਰਦੇ ਸੀ। ਤੇ ਅਸੀਂ, ਮੈਂ ਦਾਦੀ ਸਾਹਿਬਾ ਨਾਲ ਤੇ ਦਾਦੇ ਦੇ ਨਾਲ ਉੱਥੋਂ ਆਇਆ। ਉੱਥੋਂ ਮਤਲਬ ਚਵਿੰਡੇ ਆਏ। ਚਵਿੰਡਿਓਂ ਫਿਰ ਮਤਲਬ ਸ਼ਾਇਦ ਬੱਸ 'ਤੇ ਬੈਠੇ ਆ ਜਾਂ ਮਤਲਬ
ਤੇ ਟ੍ਰੇਨ ਤੇ ਬੈਠੇ ਆ ਫਿਰ ਲਾਹੌਰ ਆ ਗਏ। ਅੱਛਾ ਨਜ਼ਦੀਕ ਹੀ ਸੀ ਤੁਹਾਡੇ? ਲਾਹੌਰ ਮਤਲਬ ਰੈਸ਼ ਵੀ ਆਇਆ ਸੀ, ਸਾਡੀ ਕਿਰਾਏ ਤੇ ਰਹਿੰਦੇ ਸਾਂ। ਤੁਹਾਡੇ ਪਿੰਡ ਉੱਤੇ ਹਮਲਾ ਸ਼ਮਲਾ ਤਾਂ ਨਹੀਂ ਹੋਇਆ? ਨਹੀਂ ਬਿਲਕੁਲ ਪੂਰਾ ਅਮਨ ਤਰੀਕੇ ਨਾਲ ਅਸੀਂ ਆਏ ਆ। ਮਾਰਿਆ ਹੋਏਗਾ ਸੀ ਕਿਸੇ ਨੂੰ, ਲੇਕਿਨ ਮਾਰ ਨਹੀਂ ਖਾਧੀ ਸੀ। ਅੱਛਾ ਜੀ। ਕਰੀਬ ਹੀ ਸੀ ਤੇ ਅਸੀਂ ਮਾਰ। ਤੁਸੀਂ ਦੇਖਿਆ ਉੱਥੇ ਕੋਈ ਕਤਲੇਆਮ? ਕਤਲੇਆਮ ਨਹੀਂ ਦੇਖਿਆ ਨਹੀਂ, ਲੇਕਿਨ ਸੁਣਿਆ ਤੇ ਹਾਲਾਤ ਜਿਹੜੇ ਬਾਅਦ ਚ ਫਿਰ ਹੋ ਗਏ ਨਾ ਜੀ। ਤੁਸੀਂ ਪਹਿਲਾਂ ਹੀ ਆ ਗਏ ਸੀ? ਅਸੀਂ ਮਤਲਬ ਸਨ 47 14 ਅਗਸਤ ਸਨ 47 ਦਾ ਜੀ ਹਾਂਜੀ। ਮੇਰਾ ਖਿਆਲ ਜਾਂ 1-2 ਦਿਨ ਪਹਿਲੋਂ ਆਇਆ ਜਾਂ 14 ਵਾਲੇ ਦਿਨ ਹੀ ਅਸੀਂ ਆ ਗਏ। ਅੱਛਾ ਤੁਸੀਂ ਉੱਥੇ ਤੁਰ ਪਏ? ਕਰੀਬ ਹੀ ਸੀ, ਸਾਨੂੰ ਕੋਈ ਮਤਲਬ ਮਸਲਾ ਨਹੀਂ ਹੋਇਆ ਰਸਤੇ ਦੇ ਵਿੱਚ। ਆਰਾਮ ਨਾਲ ਅਸੀਂ ਬੈਠ ਕੇ ਬੱਸ ਤੇ ਲਾਹੌਰ ਆਏ ਆ। ਲਾਹੌਰ ਅੱਗੇ ਸਾਡੀ ਰਿਹਾਇਸ਼ ਸੀ। ਲਾਹੌਰੋਂ ਫਿਰ ਇਸ ਪਿੰਡ ਕਿੱਦਾਂ ਆਏ? ਲਾਹੌਰੋਂ ਇਸ ਪਿੰਡ ਉਹ ਸਾਰਾ ਜਿਹੜਾ ਸਾਡਾ ਸੀ ਨਾ ਡਾਰੀ ਕਾ, ਹਾਂਜੀ, ਬੜਾ ਆਪਸ ਵਿੱਚ ਇਤਫਾਕ ਸੀ। ਹਾਂਜੀ, ਇੱਥੇ ਇੱਕ ਸਾਡੇ ਮਤਲਬ ਰਿਸ਼ਤੇਦਾਰ ਹੀ ਸਮਝ ਲਓ। ਹਾਂਜੀ, ਇਹ ਨਹਿਰ ਦੇ ਉੱਤੇ ਨਾ ਪੰਸਾਲ ਨਵੀਸ ਸੀ ਉਹ। ਉਹਨਾਂ ਦਾ ਮਤਲਬ ਬਾਹਰ ਘਰ ਵੀ ਆ, ਉਹਨਾਂ ਦਾ ਲੜਕਾ ਇੱਥੇ ਹੁਣ ਰਹਿੰਦਾ, ਆ ਫੌਤ ਹੋ ਗਏ ਨੇ। ਤੇ ਉਹ ਮਤਲਬ ਇੰਡੀਆ ਤੋਂ ਪਹਿਲੋਂ ਨਾ ਜੀ ਉਸ ਸਾਡਾ ਮਤਲਬ ਉਹਨਾਂ ਦਾ ਰਿਸ਼ਤੇਦਾਰ ਇੱਥੇ ਸ਼ਾਦੀ ਵੀ ਹੋਈ ਸੀ। ਪਿੰਡ ਮੈਨੂੰ ਨਾਂ ਨਹੀਂ ਹੋਇਆ, ਇੱਥੇ ਪਿੰਡ ਦੇ ਲਾਗੇ ਉਸ ਪਿੰਡ ਦੇ ਵਿੱਚ ਰਹਿੰਦੇ ਸਨ ਉਹ। ਰਿਸ਼ਤੇਦਾਰ ਹੀ ਸਨ ਸਾਡੇ, ਯਾਨੀ ਉਹ ਸ਼ਾਦੀ ਮਤਲਬ ਇੱਥੇ ਹੋਈ ਸੀ ਉਹਦੀ। ਤੇ ਤੁਹਾਨੂੰ ਨਹੀਂ ਪਤਾ ਨੱਥੋ ਕੇ ਨਹੀਂ ਸੀ ਹੁੰਦਾ ਜਿਹੜਾ ਲਤੀਫ ਨਹੀਂ ਇੱਕ ਮਤਲਬ ਇੰਡੀਆ ਮਤਲਬ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਉਹ ਸ਼ਾਦੀ ਹੋਈ ਸੀ। ਉਹ ਮਤਲਬ ਇਸ ਨਹਿਰ ਦੇ ਉੱਤੇ ਪੰਸਾਲ ਨਵੀਸ ਸੀ ਸਰਕਾਰੀ ਮਤਲਬ ਉਹਨੇ ਸਿਲੈਕਟ ਕੀਤਾ। ਤੁਹਾਡੀ ਜ਼ਮੀਨ ਫਿਰ ਇੱਥੇ ਆ ਕੇ ਪਈ? ਹਾਂ ਇੱਥੇ ਆ ਗਈ, ਜਿੰਨੀ ਉੱਥੇ ਸਾਡੀ ਜ਼ਮੀਨ ਹੈ ਸੀ ਨਾ ਜੀ ਉਨੀ ਫਿਰ ਇੱਥੇ ਸਾਨੂੰ ਉਧਰੋਂ ਮਤਲਬ ਇੱਧਰੋਂ ਜਦੋਂ ਇੱਥੇ ਫਿਰ ਆਣ ਕੇ ਅਸੀਂ ਸੈਟਲ ਹੋ ਗਏ ਹਾਂ। ਪਹਿਲਾਂ ਤੇ ਆਮ ਮਤਲਬ ਵੰਡ ਹੋ ਗਈ ਨਾ ਵੀ ਜਿੰਨੇ ਜੀ ਨੇ ਘਰ ਦੇ ਉਹਨੇ ਕਿੱਲੇ ਮਤਲਬ ਅਲਾਟ ਹੋ ਗਏ। ਕਿਸੇ ਦੇ ਨਹੀਂ ਵੀ ਸਨ ਪਿੱਛੇ, ਉਹਨਾਂ ਨੂੰ ਵੀ ਜੀਆਂ ਦੇ ਹਿਸਾਬ ਨਾਲ ਨਾ 4 ਕਿੱਲੇ 5 ਕਿੱਲੇ 10 ਕਿੱਲੇ। ਅੱਛਾ ਬਾਅਦ ਵਿੱਚ ਫਿਰ ਜਦੋਂ ਸਾਰਾ ਮਤਲਬ ਸੈਟਲ ਹੋ ਗਿਆ ਕੰਮ, ਫਿਰ ਇੱਥੋਂ ਸਾਡੇ ਫਾਰਮ ਗਏ ਨੇ ਉੱਧਰ ਜਿੱਥੇ ਜਿੱਥੇ ਅਸੀਂ ਰਹਿੰਦੇ ਸਾਂ। ਉੱਥੋਂ ਫਿਰ ਅਸਲ ਜ਼ਮੀਨ ਜਿਹੜੀ ਹੈ ਨਾ ਜੀ ਉਹ ਫਿਰ ਸਾਡੀ ਆਈ। ਫਿਰ ਵੱਧ ਘੱਟ ਹੋ ਗਈ, ਜਿੰਨਾ ਕੋਲ ਵੱਧ ਸੀ ਉਹਨਾਂ ਦੀਆਂ ਘੱਟ ਗਈਆਂ, ਜਿਨ੍ਹਾਂ ਦੀ ਘੱਟ ਸੀ ਉਹਨਾਂ ਨੂੰ ਉਹ ਹਿਸਾਬ ਦੇ ਨਾਲ ਫਿਰ ਅਲਾਟ ਹੋਈ। ਤੁਸੀਂ ਵੀ ਇੱਥੇ ਆ ਕੇ ਮੈਨੂੰ ਪਤਾ ਲੱਗਾ ਜੀ ਹੈਡ ਮਾਸਟਰ ਵੀ ਰਹੇ ਹੋ? ਹਾਂਜੀ, ਮੈਂ ਮਤਲਬ ਇੱਥੇ ਆਣ ਕੇ ਫਿਰ ਮੈਂ ਪਹਿਲੀ 'ਚ ਦਾਖਲ ਹੋਇਆ। ਉੱਥੇ ਮੈਂ ਦੂਸਰੀ ਪੜ੍ਹਦਾ ਸਾਂ, ਲੇਕਿਨ ਉਦੋਂ ਕਾਨੂੰਨ ਹੈ ਸਨ। ਟੀਚਰ ਸਾਡੇ ਨੇ ਕਿਹਾ ਵੀ ਜੇ ਤੇਰੇ ਕੋਲ ਸਰਟੀਫਿਕੇਟ ਹੈਗਾ ਦੂਸਰੀ ਦਾ ਤੇ ਫਿਰ ਤੈਨੂੰ ਦੂਸਰੀ ਦਾਖਲ ਕਰਾਂਗੇ, ਨਹੀਂ ਤਾਂ ਪਹਿਲੀ 'ਚ ਦਾਖਲ ਹੋਣਾ। ਉਹ ਫਿਰ ਪਹਿਲੀ 'ਚ ਦਾਖਲ ਹੋਏ। ਪਹਿਲੀ 'ਚ ਦਾਖਲ ਹੋ ਕੇ ਫਿਰ 5ਵੀਂ ਚੌਥੀ ਇੱਥੇ ਪੜ੍ਹੀ। ਫਿਰ 10 ਮਿਡਲ ਸਕੂਲ ਸੀ ਨਸ਼ਹਿਰੇ। ਇੱਥੇ ਪ੍ਰਾਇਮਰੀ ਸੀ, ਨਸ਼ਹਿਰੇ ਮਿਡਲ ਸਕੂਲ ਸੀ, ਹਾਈ ਸਕੂਲ ਨਹੀਂ ਸੀ। ਇਰਦ ਗਿਰਦ ਲਾਗੇ ਕਿਤੇ ਨਹੀਂ ਸੀ ਹਾਈ ਸਕੂਲ। ਫਿਰ 8ਵੀਂ ਤੋਂ ਬਾਅਦ ਮੇਰੀ ਫੁੱਫੀ ਲਾਹੌਰ ਰਹਿੰਦੀ ਸੀ, ਉਹਦੇ ਕੋਲ ਮੈਂ ਜਾ ਕੇ ਫਿਰ ਪੜ੍ਹਿਆ। ਉੱਥੇ ਮੈਂ ਮਤਲਬ ਮੈਟ੍ਰਿਕ ਕੀਤਾ ਉੱਥੇ। ਫਿਰ ਕੁਝ ਨਾਲ ਆਣ ਕੇ ਐਫਏ ਕੀਤਾ ਕਾਲਜ ਦੇ ਵਿੱਚ। ਫਿਰ ਮਤਲਬ ਸੀਟੀ ਕੀਤੀ ਮੈਂ ਟ੍ਰੇਨਿੰਗ, ਤੇ ਫਿਰ BA ਜਿਹੜਾ ਨਾ ਜੀ ਉਹ ਫਿਰ ਮੈਂ ਦੌਰਾਨੇ ਸਰਵਿਸ ਤਾਲੀਮ ਆਪਣੀ ਜਿਹੜੀ ਜਾਰੀ ਰੱਖੀ ਤੇ ਮੁਕੰਮਲ ਕੀਤੀ। ਫਿਰ ਮੈਂ ਮਤਲਬ ਪਹਿਲੋਂ ਮੇਰੀ ਤਕਰਰੀ ਹੋਈ ਜੀ ਸੁਹਾਵਾ ਉਹ ਵਾਂਡੋ ਦੇ ਲਾਗੇ। ਵਾਂਡੋ ਸੁਣਿਆ ਨਾ? ਇੱਥੋਂ ਮੇਰੀ ਤਕਰਰੀ ਪਹਿਲੀ ਉੱਥੇ ਹੋਈ ਮਿਡਲ ਸਕੂਲ ਦੇ ਵਿੱਚ, ਮਿਡਲ ਸਕੂਲ ਆਪਣਾ ਸੁਹਾਵਾ। ਅੱਛਾ ਉੱਥੋਂ ਫਿਰ ਨਾ ਜੀ 1 ਸਾਲ ਤੋਂ ਬਾਅਦ ਨਾ ਜੀ ਮੇਰੀ ਨੌਕਰੀ ਖੁੱਸ ਗਈ। ਉਹ ਕਿਉਂ ਜੀ? ਕਿਹੜੇ ਸੰਨ 'ਚ ਲੱਗੇ ਸੀ? ਇਹ ਸੁਹਾਵਾ ਕਿਹੜੇ ਸੰਨ ਸੀ ਉਹ? ਸੰਨ 1900 ਯਾਦ ਨਹੀਂ ਮੈਨੂੰ ਰਿਹਾ। 65 'ਤੇ ਜੰਗ ਹੋਈ ਸੀ ਨਾ ਜੀ। ਕੋਈ 60 ਦੇ ਇਰਦ ਗਏ ਸੀ 1960। 65 ਤੋਂ ਪਹਿਲਾਂ ਹੀ ਲੱਗੇ ਸੀ? 65 ਤੋਂ ਪਹਿਲਾਂ। ਨੌਕਰੀ ਕਿਉਂ ਸੇ ਚਲੀ ਗਈ? ਉਹ ਨੌਕਰੀ ਨਾ ਜੀ ਇਸ ਤਰ੍ਹਾਂ ਚਲੀ ਗਈ, ਮੈਂ ਸੀਟੀ ਸਾਂ ਤੇ BEd ਦੀ ਅਗੇਂਸਟ BEd ਨਹੀਂ ਸੀ ਮਿਲਦੇ ਤੇ BEd ਦੇ ਅਗੇਂਸਟ ਮੇਰੀ ਤਕਰਰੀ ਹੋਈ ਸੀ। ਸੀਟ ਹੈਗੀ ਸੀ BEd ਦੀ।
ਬੀਐਡ ਮਿਲਣ ਲੱਗ ਪਿਆ ਉਹਨਾਂ ਨੂੰ। ਜਦੋਂ ਬੀਐਡ ਮਿਲ ਗਿਆ ਤਾਂ ਮੈਨੂੰ ਹੋ ਗਿਆ ਵੀ ਜਾ ਤੂੰ ਕਰ। ਅੱਛਾ। ਫਿਰ ਮੈਂ ਨਾ ਜੀ ਦੁਬਾਰਾ ਫਿਰ ਨਾ ਪ੍ਰਾਈਵੇਟ ਸਕੂਲ ਵੀ ਪੜ੍ਹਾਉਂਦਾ ਰਿਹਾ ਲਾਹੌਰ, ਕੁਫੀ ਕੋ ਚਲੇਗਾ ਜਿਸ ਕੋਲ ਮੈਂ ਪੜ੍ਹਿਆ। ਉੱਥੋਂ ਫਿਰ ਨਾ ਜੀ ਮੇਰੀ ਮਦਦ ਤਕਰਰੀ ਹੋ ਗਈ। ਬਤੌਰ ਬੀਐਡ ਮੈਂ ਕਰ ਲਿਆ ਸੀ, ਬਤੌਰ ਸੀਟੀ ਮੇਰੀ ਮਤਲਬ ਤਕਰਰੀ ਹੋਈ। ਤਕਰਰੀ ਮੇਰੀ ਹੋਈ ਜੀ ਪਸੀਨ ਬਾਰਡਰ ਦੇ ਉੱਤੇ ਬਿਲਕੁਲ ਪਿੰਡ ਹੈ ਲਾਹੌਰ। ਜੱਲੋ ਮੋੜ ਤੋਂ ਉੱਤਰ ਉੱਥੇ ਮਤਲਬ ਮੈਂ ਤਕਰਰੀ ਹੋਈ ਮੇਰੀ ਸੀਟੀ ਬਤੌਰ ਬੀਐਡ ਮੈਂ ਉੱਥੇ ਹੀ ਕੀਤਾ। ਫਿਰ ਉੱਥੇ ਮੈਨੂੰ ਨਾ ਜੀ ਬੀਐਡ ਦਾ ਸਕੇਲ ਮਿਲਿਆ। ਦਾ ਨਾਮ ਭੁੱਲ ਗਿਆ ਜੀ। ਤੇ ਉੱਥੇ ਵੀ ਹਾਈ ਸਕੂਲ ਸੀ, ਹਾਈ ਸਕੂਲ ਛਾਂਗੇ ਮਾਂਗੇ ਦੇ ਲਾਗੇ ਪਿੰਡ। ਅੱਛਾ। ਛਾਂਗੇ ਮਾਂਗੇ ਤੇ ਛਾਂਗਾ ਮਾਂਗੇ ਸਮਝ ਲਓ ਜੀ। ਉੱਥੇ ਮੈਨੂੰ ਬੀਐਡ ਦਾ ਸਕੇਲ ਮਿਲਿਆ ਜੀ। ਉੱਥੋਂ ਫਿਰ ਮੈਂ ਮਤਲਬ ਟ੍ਰਾਂਸਫਰ ਕਰਵਾ ਕੇ ਨਾ ਜੀ ਫਿਰ ਮੇਰੀ ਸੌਕੀਅਤ ਮਿਡਲ ਸਕੂਲ ਦੇ ਇੱਥੇ ਮੈਂ ਹੈਡ ਮਾਸਟਰ ਵੀ ਰਿਹਾ। ਕਾਫੀ ਦੇਰ 3-4 ਸਾਲ 5 ਸਾਲ ਮੈਂ ਰਿਹਾ। ਉੱਥੋਂ ਫਿਰ ਮੇਰੀ ਬਦੌਲਤ ਤੇ ਤਕਰਰੀ ਟ੍ਰਾਂਸਫਰ ਹੋਈ ਹੈ। ਫਿਰ ਇੱਥੇ ਮੈਂ ਮਤਲਬ ਹੈਡ ਮਾਸਟਰ ਵੀ ਰਿਹਾ, ਸਭ ਕੁਛ ਰਿਹਾ। ਤੇ ਇੱਥੋਂ ਹੀ ਫਿਰ ਮੇਰੀ 99 11/8/99। ਉਸ ਤੋਂ ਬਾਅਦ ਆਪਣੇ ਲੜਕਿਆਂ ਨੂੰ ਪੜ੍ਹਾਇਆ ਵੀ ਅੱਲਾ ਕੀਤਾ, ਬੜੇ ਠੀਕ ਠਾਕ ਸਰਵਿਸ। ਮਤਲਬ ਸੈਲਰੀ ਕਿੰਨੀ ਲੱਗੀ ਸੀ ਪਹਿਲੀ ਤੁਹਾਡੀ? ਪਹਿਲੀ ਮੇਰੀ ਜੀ 118 ਰੁਪਏ। 118। ਅੱਛਾ, ਉਹ ਮੈਂ ਤੁਹਾਨੂੰ ਦੱਸਾਂ ਉੱਥੇ ਹਿਸਾਬ ਇਹ ਲੱਗਾ 118 ਰੁਪਏ ਪਹਿਲੀ ਤਰ੍ਹਾਂ। 18 ਰੁਪਇਆਂ ਦੇ ਵਿੱਚ ਮੈਂ ਮਹੀਨਾ ਗੁਜ਼ਾਰ ਲੈਂਦਾ 100 ਰੁਪਇਆ ਘਰ ਭੇਜ ਦਿੰਦਾ ਸੀ। ਯਾਨੀ ਇਹ ਹਾਲਾਤ ਸੀ ਉਸ ਵੇਲੇ, ਯਾਨੀ ਸਸਤਾ ਸੀ ਮਤਲਬ। ਔਰ ਉਹ ਪਿੰਡ ਦੇ ਲੋਕ ਵੀ ਬੜੀ ਕਦਰ ਕਰਦੇ ਸਨ। ਖਾਣਾ ਮੇਰੇ ਨੂੰ ਮਤਲਬ 2 ਟਾਈਮ ਜੱਟਾਂ ਦੇ ਘਰੋਂ ਬੜਾ ਠੀਕ ਠਾਕ। ਉਹਨੇ ਅਸੀਂ ਘਰ ਵੀ ਨਹੀਂ ਸੀ ਮਤਲਬ ਬਹੁਤ ਮਤਲਬ ਉਹਨਾਂ ਨੇ ਰਿਸਪੈਕਟ ਕੀਤੀ ਸੀ ਸੁਹਾਵੇ ਵਾਲਿਆਂ ਨੂੰ। ਸਹੀ। ਤੇ ਜਦੋਂ ਤੁਸੀਂ ਰਿਟਾਇਰ ਹੋਏ ਉਦੋਂ ਸੈਲਰੀ ਕਿੰਨੀ ਸੀ? ਉਦੋਂ ਮੈਂ ਮੈਨੂੰ ਯਾਦ ਨਹੀਂ ਰਹੀ ਹੁਣ ਤੇ ਮੇਰੀ ਤੁਸੀਂ ਹੈਰਾਨ ਹੋ ਗਏ। ਹੁਣ ਮੇਰੀ ਪੈਨਸ਼ਨ 80,000 ਜੀ। ਅੱਛਾ ਜੀ। ਪੈਨਸ਼ਨ ਜਿਹੜੀ ਮਹੀਨੇ ਦੀ 80,000 ਜੀ। ਨਹੀਂ, ਉਦੋਂ ਸੈਲਰੀ ਜਦੋਂ ਆਖਰੀ ਜਦੋਂ ਮੈਂ ਰਿਟਾਇਰ ਹੋਇਆ ਨਾ ਜੀ, ਹਾਂਜੀ, ਉਦੋਂ ਮੇਰਾ ਖਿਆਲ ਪੈਨਸ਼ਨ ਮੇਰੀ 20,000 ਦੇ ਕਰੀਬ ਲੱਗੀ ਹੈ। 20 ਦੇ ਏੜ-ਗਿਰ ਲੱਗੀ ਆ। ਫਿਰ ਉਹ ਨਾ ਜੀ ਗੌਰਮੈਂਟ ਦਾ ਅਸੂਲ ਹੈ 15 ਸਾਲ ਤੋਂ ਬਾਅਦ ਨਾ ਜੀ ਉਹ ਪੈਨਸ਼ਨ ਨੂੰ ਡਬਲ ਕਰ ਦਿੰਦੇ ਨੇ। ਅੱਛਾ। ਅਤੇ ਫਿਰ ਉਹ ਗੌਰਮੈਂਟ ਜਦੋਂ ਤਨਖਾਹਾਂ ਵਧਾਉਂਦੀ ਆ ਪੈਨਸ਼ਨਾਂ ਦੇ ਵਿੱਚ ਵੀ ਕੋਈ 5% 10% ਇਜ਼ਾਫਾ ਹੁੰਦਿਆਂ ਨਾ ਜੀ ਹੁਣ ਮੇਰੀ ਨਾ ਜੀ ਅੱਲਾ ਕੀਤਾ 80,000 ਰੁਪਏ ਮੇਰੀ ਪੈਨਸ਼ਨ ਹੈ। ਕਿੰਨੀ ਏਜ ਹੋ ਗਈ ਹੁਣ ਤੁਹਾਡੀ? ਹਾਂਜੀ, ਕਿੰਨੀ ਏਜ ਹੋ ਗਈ ਤੁਹਾਡੀ ਹੁਣ? ਏਜ ਹੁਣ ਏਜ ਇਸ ਵਕਤ ਮੇਰੀ ਨਾ ਜੀ 80 ਸਾਲ ਇੱਕ ਘੱਟ ਲਾ ਲਓ। 2019 ਹੁਣ ਕਿ 18 19 ਹੈ ਨਾ, ਪੂਰੇ 80 ਸਾਲ ਹੋ ਗਏ। 80 ਸਾਲ ਠੀਕ ਹੋ ਗਿਆ ਸਰ। ਬਹੁਤ ਮਿਹਰਬਾਨੀ। ਇਹ ਤੁਹਾਨੂੰ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।